ਮੈਂ ਇੱਥੇ ਜੇ ਖੜੀ ਜੋ ਹੋਣ ਜੋਗੀ ਹੋਈ ਹਾਂ ਇਹਨਾਂ ਦੀ ਵਜ੍ਹਾ ਕਰਕੇ। ਹੁਣ ਤੇ ਉਹ ਹੀਰਾ ਮੋਤੀ, ਉਹ ਚਾਂਦੀ ਸੋਨਾ, ਕਿੰਨਾ ਸੋਹਣਾ ਲੱਗਣਾ ਮੈਂ ਜਦ ਲੱਗ ਕੇ ਨਾਲ ਖਲੋਣਾ। ਕਿਉਂਕਿ ਬਹੁਤ ਸਾਰੇ ਸਰਨਾਮਿਆਂ ਦੇ ਉੱਤੇ ਗੱਲ ਹੋ ਰਹੀ ਸੀ ਪਾਕਿਸਤਾਨ ਦੇ ਵਿੱਚ, ਪੰਜਾਬੀ ਦੇ ਉੱਤੇ, ਇੰਡੀਅਨ ਪੰਜਾਬ ਦੇ ਉੱਤੇ। ਔਰ ਮੈਂ 2-3 ਕੋਸ਼ਿਸ਼ ਕਰਾਂਗੀ ਕਿ 3-4-5 ਮਿੰਟ ਦੇ ਵਿੱਚ ਆਪਣੀ ਗੱਲ ਜਿਹੜੀ ਪੂਰੀ ਕਰ ਲਾਂ, ਔਰ ਅੱਜ ਦੇ ਦਿਨ ਦੇ ਹਵਾਲੇ ਨਾਲ ਵੀ ਗੱਲ ਕਰਾਂ। ਇੱਕ ਤਾਂ ਦੇਖੋ, ਸਾਨੂੰ ਸਭ ਨੂੰ ਪਤਾ ਹੈ ਕਿ ਪੰਜਾਬੀ ਬਹੁਤ ਜ਼ਰਖੇਜ਼ ਜ਼ਿਹਨਾਂ ਦੇ ਮਾਲਕ। ਪੰਜਾਬ 5 ਪਾਣੀਆਂ ਨਹੀਂ 7 ਪਾਣੀਆਂ ਵਾਲਾ ਪੰਜਾਬ, ਔਰ ਪੰਜਾਬ ਹੁਣ ਸਮੁੰਦਰਾਂ ਦਾ ਪੰਜਾਬ ਹੈ, ਸਮੁੰਦਰਾਂ ਦੇ ਉੱਤੇ ਫੈਲਿਆ ਹੋਇਆ ਪੰਜਾਬ ਹੈ। ਪਰ ਇਹ ਕਿ ਪੰਜਾਬ ਔਰ ਪੰਜਾਬੀ ਨੇ ਇਕੱਠੇ ਕਿਵੇਂ ਹੋਣਾ ਹੈ? ਪੰਜਾਬ ਔਰ ਪੰਜਾਬੀ ਨੇ ਇਕੱਠੇ ਹੋਣਾ ਹੈ, 2 ਚੀਜ਼ਾਂ ਹੁੰਦੀਆਂ ਨੇ। ਜਾਂ ਤਾਂ ਇਹ ਕਿ ਤੁਹਾਡੇ ਕੋਲ ਇੱਕ ਜੂਹ ਇਕੱਠੀ ਹੋਵੇ ਅਤੇ ਤੁਸੀਂ ਉੱਥੋਂ ਇੱਕ ਇਕੱਠੀ ਤਰੱਕੀ ਕਰੋ ਅਤੇ ਫਿਰ ਤੁਸੀਂ ਆਪਣਾ ਆਪ ਦੁਨੀਆ 'ਤੇ ਮਨਵਾਉਂਦੇ ਹੋ। ਜਾਂ ਇਹ ਕਿ ਜੇ ਖਿੰਡ ਗਏ ਹੋ ਅਤੇ ਫਿਰ ਹੁਣ ਇੱਕ ਇਕਨੋਮਿਕ ਫੋਰਮ ਬਣਾਓ, ਸਭ ਪੰਜਾਬੀ ਆਪਣਾ, ਪੂਰੀ ਦੁਨੀਆ ਦੇ ਪੰਜਾਬੀ ਇੱਕ ਆਪਣਾ ਇਕਨੋਮਿਕ ਫੋਰਮ ਬਣਾਓ। ਜੇ ਤੁਸੀਂ 5 ਸਾਲਾਂ ਵਿੱਚ ਆਪਣੀ ਜ਼ੁਬਾਨ ਨੂੰ ਨਾ ਮਨਵਾ ਸਕੇ, ਆਪਣੀ ਪੋਲਿਸੀ ਨਾ ਬਣਵਾ ਸਕੇ, ਤਾਂ ਮੈਂ ਬੜੇ ਧੜੱਲੇ ਨਾਲ ਕਹਿ ਰਹੀ ਹਾਂ ਕਿ ਨਬੀਲਾ ਰਹਿਮਾਨ ਪਿੱਛੇ ਹਟ ਜਾਏਗੀ। ਤੁਹਾਡਾ ਫੋਰਮ ਬਣਨਾ ਬਹੁਤ ਜ਼ਰੂਰੀ ਹੈ। ਦੁਨੀਆ ਆਪਣੀ ਇਕੋਨਮੀ ਦੇ ਨਾਲ ਆਪਣੇ ਫੈਸਲੇ ਮਨਵਾਉਂਦੀ ਹੈ, ਆਪਣੀ ਇਲਮ ਨਾਲ, ਆਪਣੀ ਟੈਕਨੋਲੋਜੀ ਨਾਲ ਮਨਾਉਂਦੀ ਹੈ। ਸਭ ਪੰਜਾਬੀ ਦੇ ਤੇ ਮੇਰੀ ਇੱਕ ਛੋਟੀ ਜਿਹੀ ਇਹ ਗੁਜ਼ਾਰਿਸ਼ ਹੈ, ਅਗਰ ਇਹਦੇ 'ਤੇ ਬੜੇ ਬੜੇ ਬ੍ਰੇਨ ਸੋਚ ਸਕਣ। ਤੇ ਦੂਜੀ ਜਿਹੜੀ ਗੱਲ ਇੱਥੇ ਹੋਈ, ਜਿਹੜੇ ਪਛੜੇ, ਅਸੀਂ ਉਹ ਤਾਂ ਨਹੀਂ ਦੇਖਿਆ, ਪਰ ਅਸੀਂ ਆਪਣੇ ਵਡਕਿਆਂ ਨੂੰ ਦੇਖਿਆ। ਮੈਂ ਆਪਣੀ ਦਾਦੀ ਨੂੰ ਹੌਕਾ ਪਰਦਿਆਂ ਦੇਖਿਆ, ਔਰ ਹਮੇਸ਼ਾ ਦੇਖਿਆ ਨੀ ਧੀਏ ਜਦ ਦੇਸੋਂ ਉੱਜੜ ਕੇ ਆਏ। ਔਰ ਉਸ ਤੋਂ ਬਾਅਦ 2004 ਦੇ ਵਿੱਚ ਜਦ ਮੈਂ ਇੰਡੀਆ ਗਈ, ਜਦੋਂ ਆਪਣਾ ਪਰਵੇਜ਼ ਇਲਾਹੀ ਸਾਹਿਬ ਦੇ ਡੈਲੀਗੇਸ਼ਨ ਦੇ ਨਾਲ, ਤੁਹਾਨੂੰ ਯਾਦ ਹੋਏਗਾ ਘੁੰਮਣ ਜੀ, ਜਦੋਂ ਅਸੀਂ ਗਏ, ਔਰ ਉਦੋਂ ਮੈਨੂੰ ਯਾਦ ਹੈ ਮੇਰੇ ਅੱਬਾ ਜੀ, ਮੇਰੇ ਸੁਸਰ ਅੱਬਾ ਜੀ ਅਸੀਂ, ਉਹ ਅੰਮ੍ਰਿਤਸਰ ਦੇ ਸਨ, ਅਤੇ ਮੇਰੇ ਫਾਦਰ ਜਿਹੜੇ ਨੇ, ਮੇਰੇ ਪੇਰੈਂਟਸ ਮਤਲਬ ਨਾਨਕੇ ਮੇਰੇ, ਉਹ ਨਾਨਕੇ ਦਾਦਕੇ ਮੇਰੇ ਜਿਹੜੇ ਨੇ ਉਹ ਲੁਧਿਆਣੇ ਦੇ, ਨੂਰਪੁਰ ਦੇ ਨੇ, ਅਤੇ ਮੇਰੇ ਇਨਲॉ ਸਾਰੇ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਨੇ। ਅਤੇ ਮੈਂ ਅੱਬਾ ਜੀ ਨੂੰ ਦੱਸਿਆ ਕਿ ਅੱਬਾ ਜੀ ਇੱਦਾਂ ਮੈਂ ਜਾਣਾ ਹੈ, ਅਤੇ ਅਸੀਂ ਮੈਂ ਆਪਣੇ ਜਾਣ ਦਾ ਦੱਸਿਆ, ਅਤੇ ਬਈ ਥੋੜ੍ਹੀ ਦੇਰ ਲਈ ਚੁੱਪ ਹੋ ਗਏ। ਅਤੇ ਮੈਂ ਕਿਹਾ ਅੱਬਾ ਜੀ ਦੱਸੋ ਮੈਂ ਉੱਥੋਂ ਤੁਹਾਡੇ ਲਈ ਕੀ ਲੈ ਕੇ ਆਵਾਂ? ਅਤੇ ਅੱਬਾ ਹੀ ਮੈਂ ਤਾਂ ਮਤਲਬ ਖਾਮੋਸ਼ ਤੋਂ ਬਾਅਦ ਕਹਿੰਦੇ ਨੇ, ਧੀਏ ਜਦ ਉੱਧਰ ਜਾਈ ਨਾ ਅਤੇ ਉੱਥੇ ਪੁੱਤ ਪਹਿਲੇ ਫਾਤਿਹਾ ਪੜ੍ਹੀ ਅਤੇ ਉੱਥੇ ਸਜਦਾ ਕਰੀ, ਪਤਾ ਨਹੀਂ ਕਿੰਨੇ ਜੀ ਉੱਧਰ ਰਹਿ ਗਏ, ਕਿਸੇ ਨੇ ਉਹਨਾਂ ਦੀ ਫਾਤਿਹਾ ਪੜ੍ਹੀ ਕਿ ਨਹੀਂ। ਔਰ ਦੂਜਾ, ਜਦੋਂ ਮੈਂ ਲੁਧਿਆਣੇ, ਮੈਨੂੰ ਯਾਦ ਹੈ ਕਿ ਅਸੀਂ ਰੁਕੇ ਅਤੇ ਮੈਂ ਅੱਬੂ ਜੀ ਨੂੰ ਆਪਣਾ ਫੋਨ ਕੀਤਾ, ਅੱਬੂ ਜੀ ਤੁਹਾਨੂੰ ਪਤਾ ਮੈਂ ਹੁਣ ਇਸ ਵੇਲੇ ਕਿੱਥੇ ਹਾਂ? ਮੈਂ ਲੁਧਿਆਣੇ ਸਟੇਸ਼ਨ 'ਤੇ ਖੜੀ ਹਾਂ, ਕੀ ਲੈ ਕੇ ਆਵਾਂ? ਥੋੜ੍ਹੀ ਦੇਰ ਲਈ ਬਿਲਕੁਲ ਖਾਮੋਸ਼ੀ। ਕਹਿੰਦੇ ਪੁੱਤ ਇੱਥੋਂ ਪਾਣੀ ਲੈ ਆਈ। ਸੋ ਇਹ ਜਿਹੜਾ ਨੋਸਟੈਲਜੀਆ ਨਾ, ਇਹ ਤਾਂ ਤੁਸੀਂ ਸਾਰੀਆਂ ਕਹਾਣੀਆਂ ਪੰਜਾਬ ਦੇ ਘਰ ਘਰ ਵਿੱਚ ਖਿਲਰੀਆਂ ਹੋਈਆਂ ਨੇ। ਪੰਜਾਬ ਦਾ ਨੋਸਟੈਲਜੀਆ ਇਹ ਕਿਤਾਬਾਂ ਦੇ ਵਿੱਚ ਖਿੰਡਿਆ ਹੋਇਆ, ਪੰਜਾਬ ਦੀ ਕਹਾਣੀ ਦੇ ਵਿੱਚ ਇਹ ਸ਼ੇਰ ਪੁੱਤਰ ਨੇ 2 ਵਾਲੀਅਮਸ ਦੇ ਵਿੱਚ ਉਹਨੂੰ ਸਾਂਭ ਦਿੱਤਾ ਹੈ। ਔਰ ਸ਼ਾਇਰੀ ਦੇ ਉੱਤੇ ਬੇਸ਼ੁਮਾਰ ਚੀਜ਼ਾਂ ਨੇ, ਮੈਂ ਉਹਦੇ 'ਤੇ PhD ਦਾ ਥੀਸਿਸ ਕਰਵਾਇਆ, ਇਹ ਮੌਜੂਦ ਹੈ। ਇਹਨੂੰ ਜੋੜਨ ਦਾ ਹੁਣ ਇੱਕ ਵਾਹ ਤਰੀਕਾ ਹੋਇਆ ਜਿਹੜਾ ਮੈਂ ਤੁਹਾਨੂੰ ਦੱਸਿਆ, ਕਿ ਅਸੀਂ ਸ਼ਾਇਦ ਉਹ ਭਰ ਤਾਂ ਨਹੀਂ ਸਕਦੇ, ਲੇਕਿਨ ਥੋੜ੍ਹਾ ਜਿਹਾ ਸ਼ਾਇਦ ਰਸਾਲਾ ਕੁਝ ਹੋ ਜਾਏ, ਥੋੜ੍ਹਾ ਜਿਹਾ। ਹੁਣ ਹੁੰਦਾ ਨਾ, ਇੱਕ ਵਾਰੀ ਤੁਸੀਂ ਭਰਪੂਰ ਤਰੀਕੇ ਦੇ ਨਾਲ ਆਓ ਤਾਂ ਸ਼ਾਇਦ ਥੋੜ੍ਹਾ ਜਿਹਾ ਉਹ ਘਾਓ ਜ਼ਰਾ ਘੱਟ ਹੋ ਜਾਏ। ਤੀਸਰੀ ਚੀਜ਼ ਜਿਹੜੀ ਹੈ, ਹੁਣ ਗੱਲਾਂ ਬਹੁਤ ਸਾਰੀਆਂ ਕਰਨ ਵਾਲੀਆਂ ਨੇ, ਪੋਲਿਸੀਜ਼ ਦੇ ਉੱਤੇ ਗੱਲ ਹੋ ਸਕਦੀ ਹੈ, ਬੇਸ਼ੁਮਾਰ ਵਿਸ਼ਿਆਂ ਦੇ ਉੱਤੇ ਗੱਲ ਹੋ ਸਕਦੀ ਹੈ। ਮੈਂ ਅੱਜ ਸੱਚੀ ਗੱਲ ਹੈ, ਇਹਨੇ ਜਿੰਨੇ ਪਿਆਰੇ ਸ਼ਬਦਾਂ ਦੇ ਨਾਲ ਮੇਰਾ, ਲਫ਼ਜ਼ਾਂ ਦੇ ਨਾਲ ਮੇਰਾ ਤਾਰੁਫ ਕਰਾਇਆ, ਮੈਂ ਕੁਝ ਵੀ ਨਹੀਂ ਹਾਂ। ਯਕੀਨ ਕਰੋ, ਉਸਤਾਦਾਂ ਦੀ ਜੁੱਤੀਆਂ ਦੇ ਸਦਕੇ ਇੱਥੇ ਖੜ੍ਹੇ ਹਾਂ। ਇਹ ਬੱਟ ਭਾਈ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਇਹ ਸਾਡੀ ਆਵਾਜ਼ ਨੇ, ਇਹ ਸਾਨੂੰ ਆਵਾਜ਼ ਨੇ, ਸਾਨੂੰ ਇਤਮਾਦ ਦਿੰਦੇ ਨੇ। ਔਰ ਸੱਚੀ ਗੱਲ ਹੈ ਕਿ ਪੰਜਾਬੀ ਦਾ ਝੰਡਾ ਜਿਵੇਂ ਇਹਨਾਂ ਨੇ ਚੁੱਕਿਆ ਹੋਇਆ, ਅਸੀਂ ਇਹਨਾਂ ਦੇ ਸਿਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਲੜਨੇ ਆ। ਇਹ ਸਾਡਾ ਪਹਿਲਾ ਜਿਹੜਾ ਮੋਰਚਾ ਹੈ ਨਾ ਇੱਥੇ ਲੜਨ ਵਾਲਾ, ਉਹ ਇਹ ਨੇ। ਅਤੇ ਦੂਸਰਾ ਇਹ ਬੇਟੀ ਜਿਹੜੀ ਹੈ, ਇਹ ਮੈਂ ਚਾਹਾਂਗੀ ਕਿ ਤੁਸੀਂ ਸਾਰੇ ਅੱਜ ਸਤਵੰਤ ਲਈ ਬਹੁਤ ਸਾਰੀ ਤਾੜੀ ਮਾਰੋ।
ਇਹ ਇੰਨਾ ਮਾਣ ਹੈ ਇਸ ਬੇਟੀ ਨੇ, ਯਕੀਨ ਜਾਣੋ ਕਿ ਜਿਵੇਂ ਇਹਦੇ ਤੇ ਪੂਰੀ ਇੱਕ ਫਿਲਮ ਬਣਦੀ ਹੈ। ਮੇਰਾ ਦਿਲ ਕਰਦਾ ਤੇਰੇ ਤੇ ਸਕ੍ਰਿਪਟ ਲਿਖਵਾਵਾਂ ਔਰ ਤੇਰੇ ਉੱਤੇ ਇੱਕ ਫਿਲਮ ਬਣੇ ਕਿ ਪਾਕਿਸਤਾਨੀ ਪੰਜਾਬ ਦੇ ਵਿੱਚੋਂ ਜਿਵੇਂ ਇਹਦੀ ਰਾਣੀ ਅੱਗੇ ਨਿਕਲੀ ਔਰ ਜਿਵੇਂ ਇਹਨੇ ਆਪਣਾ ਮਕਾਮ ਬਣਾਇਆ। ਔਰ ਇਹ ਮੇਰਾ ਸ਼ਾਗਿਰਦ ਹੈਗਾ ਤੇ ਨਲਾਇਕ ਸੀ, ਹੁਣ ਨਹੀਂ ਹੈਗਾ। ਅੱਛਾ ਨਲਾਇਕ ਕਿਉਂ ਨਹੀਂ? ਹੁਣ ਨਲਾਇਕ ਨਹੀਂ ਰਿਹਾ, ਹੁਣ ਠੀਕ ਹੋ ਗਿਆ। ਉਹਦੀ ਵਜ੍ਹਾ ਹੈ ਕਿ ਮੈਂ ਕਿਹਾ ਸੀ ਕਿ ਤੇਰੇ ਲਈ ਸੁਨੇਹਾ ਹੈ ਕਿ ਤੂੰ ਜਪ ਜੀ ਦੇ ਉੱਤੇ ਕੰਮ ਕਰ, ਤੇ ਨਹੀਂ ਸੀ ਕਰਦਾ ਤੇ ਫਿਰ ਝਾੜਾਂ ਖਾਧੀਆਂ ਸੀ। ਪਰ ਹੁਣ ਉਹ ਜਪ ਜੀ 3 ਯੂਨੀਵਰਸਿਟੀਆਂ ਦੇ ਨਿਸਾਬ ਦੇ ਵਿੱਚ, ਇਹਨੂੰ ਪੁੱਛ ਲਓ ਵੀ ਝਾੜਾਂ ਠੀਕ ਪਈਆਂ। ਉਹ ਸਾਡੀ ਯੂਨੀਵਰਸਿਟੀ ਦੇ ਵਿੱਚ ਵੀ ਲਾਗੂ, ਅਸੀਂ ਇਹਦੀ ਕਿਤਾਬ ਬਤੌਰ ਰੈਫਰੈਂਸ ਪਾਈ ਹੋਈ ਹੈ। ਔਰ ਮੈਂ ਜਦੋਂ ਲਿਖ ਰਹੀ ਸੀ ਇਹਦੀ ਕਿਤਾਬ ਤੇ ਮੈਨੂੰ ਇੰਨਾ ਕੁ ਪਿਆਰ ਔਰ ਇੰਨਾ ਮਾਣ ਆ ਰਿਹਾ ਸੀ ਇਹਦੇ ਉੱਤੇ ਕਿ ਹੁਣ ਇਹਦੀ ਉਹੀ ਕਿਤਾਬ ਜਿਹੜੀ ਹੈ ਉਹ ਸਾਡੇ ਨਿਸਾਬ ਦੇ ਵਿੱਚ ਵੀ ਸ਼ਾਮਿਲ ਹੈ। ਤੇ ਅੱਜ ਦੇ ਦਿਨ ਦੇ ਹਵਾਲੇ ਦੇ ਨਾਲ ਬਸ ਐਵੇਂ 2-4 ਨਿੱਕੀਆਂ ਚੀਜ਼ਾਂ। ਇੱਕ ਬੋਲੀ ਹੈ ਕਿ ਅਸੀਂ ਵਣ ਦੇ ਬੂਟੇ ਵਰਗੀਆਂ, ਅਸੀਂ ਵਣ ਦੇ ਬੂਟੇ ਵਰਗੀਆਂ, ਲੋਕ ਧੀਆਂ ਤੋਂ ਐਵੇਂ ਡਰਦੇ। ਤੇ ਭੌਂ ਲਾ ਦਿੱਤੀ ਵੀਰਾਂ ਦੇ ਨਾਵੇਂ, ਭੌਂ ਲਾ ਦਿੱਤੀ ਵੀਰਾਂ ਦੇ ਨਾਵੇਂ, ਮੈਂ ਬਾਬੁਲ ਦੇ ਵਿਹੜੇ ਜਾਣਾ। ਭੌਂ ਲਾ ਦਿੱਤੀ ਵੀਰਾਂ ਦੇ ਨਾਵੇਂ, ਮੈਂ ਬਾਬੁਲ ਦੇ ਵਿਹੜੇ ਜਾਣਾ। ਤੇ ਕੁੰਜ ਸੱਪ ਦੀ ਪਵਾ ਦੇ ਮੈਨੂੰ ਮਾਏ, ਕੁੰਜ ਸੱਪ ਦੀ ਪਵਾ ਦੇ ਮੈਨੂੰ ਮਾਏ, ਮੈਂ ਵੇਲੇ ਦਾ ਤਰਾ ਤੱਕਣਾ। ਔਰ ਇੱਕ ਨਜ਼ਮ ਹੈ ਨਿੱਕੀ ਜਿਹੀ, ਰੰਗਲਾ ਭੇਤ। 7ਵਾਂ ਨਹੀਂ 100ਵਾਂ ਰੰਗ ਆ, 7ਵਾਂ ਨਹੀਂ 100ਵਾਂ ਰੰਗ ਆ, 7 ਰੰਗ ਜੋ ਤੂੰ ਵੇਖੇ। 8ਵਾਂ 9ਵਾਂ 10ਵਾਂ 20ਵਾਂ 100ਵਾਂ ਤੇ 71 100ਵਾਂ, ਰਲਣ ਮਿਲਣ ਤੇ ਨਵੇਂ ਬਣਨ। ਇੱਕ ਅੱਖੋਂ, ਇੱਕ ਕੁੱਖੋਂ, ਇੱਕ ਬੋਲੋਂ, ਇੱਕ ਦਿਲੋਂ, ਇੱਕ ਨੁਕਤਿਓਂ 100 ਨੁਕਤੇ, ਨੁਕਤਾ ਡਾਟ ਵੀ ਔਰ ਪੁਆਇੰਟ ਵੀ। ਇੱਕ ਨੁਕਤਿਓਂ 100 ਨੁਕਤੇ, ਸਭੇ ਰੰਗ ਦੇ ਭੇਤ। ਤੂੰ ਮੇਰਾ ਬੁੱਝ ਲੈ ਮੈਂ ਤੇਰਾ, ਤੂੰ ਮੇਰਾ ਬੁੱਝ ਲੈ ਮੈਂ ਤੇਰਾ। ਪਰ ਪਹਿਲਾਂ ਚੱਲ ਆਪਣਾ ਆਪਣਾ ਰੰਗ ਪਛਾਣੀਏ, ਰੰਗ ਦੇ ਭੇਤ ਨੂੰ ਜਾਣੀਏ ਤੇ ਸਿਬਗਤੁੱਲਾ ਨੂੰ ਮਾਣੀਏ। ਸਿਬਗਤੁੱਲਾ ਕੁਰਾਨ ਦਾ ਅੱਖਰ ਹੈ ਜਿਹਦਾ ਮਤਲਬ ਹੈ ਰੱਬ ਦਾ ਰੰਗ। ਇਹ ਉਹੀ ਹੈ ਜੋ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਨੇ ਆਖਿਆ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਇਹ ਉਹ ਰੰਗ ਹੈ, ਇਹ ਰੱਬ ਦਾ ਰੰਗ ਜਿਹੜਾ ਕਣ ਕਣ ਦੇ ਵਿੱਚ ਮੌਜੂਦ ਹੈ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਜਿੰਦਾ ਰਹੇ ਤੇ ਫਿਰ ਮਿਲਾਂਗੇ।